ਅਸੀਂ ਉਸ ਮੁਕਾਮ ਤੇ ਖਲੋ ਕੇ ਉਸ ਯੋਧੇ ਨੂੰ ਟ੍ਰਿਬਿਊਟ ਦੇ ਰਹੇ ਹਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵੀ ਖਾਲਿਸਤਾਨ ਦੇ ਕੌਜ਼ ਨੂੰ ਸਮਰਪਿਤ ਕੀਤੀ ਔਰ ਜਿਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਪਿਛਲੇ ਲਗਭਗ 2 ਸਾਲ 'ਚ ਖਾਲਿਸਤਾਨ ਦੀ ਮੂਵਮੈਂਟ ਇੰਟਰਨੈਸ਼ਨਲ ਰਡਾਰ ਸਕਰੀਨ ਤੇ ਆਈ ਹੈ। ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਉਹ ਮੁੱਖ ਪ੍ਰਬੰਧਕ ਸਨ ਪਰ ਇੱਕ ਸੇਵਾਦਾਰ ਵਾਂਗ ਇੱਕ ਪੰਥ ਦੇ ਨਿਮਾਣੇ ਸੇਵਾਦਾਰ ਵਾਂਗ ਉਹ ਵਿਚਰੇ। ਉਹਨਾਂ ਦੀ ਸ਼ਹਾਦਤ ਨੇ ਕੌਮ ਨੂੰ ਜੋੜ ਕਰਕੇ ਰੱਖ ਦਿੱਤਾ। ਜਿੱਥੇ ਇੰਡੀਅਨ ਗਵਰਨਮੈਂਟ ਇਸ ਵੇਲੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਲਈ ਇੰਟਰਨੈਸ਼ਨਲੀ ਇਸ ਨੂੰ ਐਕਿਊਜ਼ ਕੀਤਾ ਗਿਆ ਐਂਡ ਰਾਈਟਲੀ ਸੋ, ਉੱਥੇ ਦੂਸਰੇ ਪਾਸੇ ਖਾਲਿਸਤਾਨ ਦੇ ਇਸ਼ੂ ਦੇ ਉੱਤੇ ਗੈਰ ਗੰਭੀਰ ਵਿਚਾਰਾਂ ਨੇ। ਉਹ ਅਮਰੀਕਨ ਥਿੰਕ ਟੈਂਕ ਹੋਣ, ਓਪੀਨੀਅਨ ਮੇਕਰ ਹੋਣ, ਲਾਅ ਮੇਕਰ ਹੋਣ, ਡਿਸੀਜਨ ਮੇਕਰ ਹੋਣ ਔਰ ਉਹਨਾਂ ਦੀ ਸ਼ਹਾਦਤ, ਉਹਨਾਂ ਦੇ ਵਿਛੋੜੇ ਨੂੰ 2 ਸਾਲ ਹੋ ਗਏ ਨੇ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬਾਕੀ ਸਾਰੀਆਂ ਗੁਰਦੁਆਰਾ ਕਮੇਟੀਆਂ ਔਰ ਜਥੇਬੰਦੀਆਂ ਦੇ ਸਹਿਯੋਗ ਨਾਲ ਪ੍ਰੋਗਰਾਮ ਲਿਖੇ ਗਏ ਨੇ। ਅੱਜ ਵੀ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਜਿਹੜਾ ਸੈਮੀਨਾਰ ਹੈ ਉਸ ਦੇ ਵਿੱਚ ਪਾਰਟਿਸਿਪੇਟ ਕਰ ਰਹੇ ਹਾਂ। ਕੱਲ ਜਿਹੜਾ ਉਹਨਾਂ ਦੇ ਸ਼ਹੀਦੀ ਮੁਕਾਮ ਦੇ ਉੱਤੇ ਖਾਲਿਸਤਾਨ ਦਾ ਝੰਡਾ ਵੀ ਚਲਾਇਆ ਜਾਏਗਾ ਔਰ ਇਹ ਪ੍ਰੋਗਰਾਮ 18 ਤਰੀਕ ਤੱਕ ਚੱਲਣਗੇ। ਕੀਰਤਨ ਦਰਬਾਰ ਨੇ, ਢਾਡੀ ਦਰਬਾਰ ਨੇ ਔਰ ਇਸ ਚੋਂ ਅਸੀਂ ਇੱਕ ਨਵੀਂ એનર્ਜੀ ਲੈ ਕੇ ਨਿਕਲਾਂਗੇ ਜਿਹੜਾ ਉਹਨਾਂ ਦਾ ਅਖੀਰਲੇ ਸਾਹ ਤੱਕ, ਜਿਵੇਂ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਗੁਰੂ ਤੋਂ ਅਰਦਾਸ ਕਰਕੇ ਸ਼ਹਾਦਤ ਲਈ, ਇਵੇਂ ਹੀ ਭਾਈ ਹਰਦੀਪ ਸਿੰਘ ਨਿੱਜਰ ਨੇ ਵੀ ਗੁਰੂ ਅੱਗੇ ਜੋਦੜੀਆਂ ਕਰਕੇ ਸ਼ਹਾਦਤ ਲਈ ਔਰ ਇਹੋ ਜਿਹੀਆਂ ਸ਼ਹੀਦੀਆਂ ਹੀ ਅਲਟੀਮੇਟਲੀ ਕੌਮ ਦੀ ਕਿਸਮਤ ਨੂੰ ਬਦਲਦੀਆਂ ਨੇ। ਉਹ ਦਿਨ ਦੂਰ ਨਹੀਂ ਜਦੋਂ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਇੱਕ ਹਕੀਕਤ ਹੋਏਗਾ। ਆਓ ਵੱਧ ਚੜ ਕੇ ਇਹਨਾਂ ਸਾਰੇ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰੀਏ ਔਰ ਖਾਲਿਸਤਾਨ ਦੇ ਕੌਜ਼ ਨੂੰ ਸਮਰਪਿਤ ਹੋ ਕੇ ਬਾਕੀ ਸਾਰੇ ਮਤਭੇਦ ਛੱਡ ਕੇ, ਔਰ ਮੈਂ ਅਕਸਰ ਆਪਣੀਆਂ ਪ੍ਰੈਜ਼ੈਂਟੇਸ਼ਨਸ ਦੇ ਵਿੱਚ ਕਹਿੰਦਾ ਹਾਂ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਜਿਹੜਾ ਸੁਨੇਹਾ ਵੱਡੇ ਘੱਲੂਘਾਰੇ ਵੇਲੇ ਦਿੱਤਾ ਸੀ ਕਿ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਮਤਭੇਦਾਂ ਦਾ ਵਕਤ ਨਹੀਂ ਹੈ। ਇੱਕ ਨੁਕਤੇ ਦੇ ਉੱਤੇ ਸਾਡਾ ਫੋਕਸ ਹੋਣਾ ਚਾਹੀਦਾ ਹੈ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਖਾਲਿਸਤਾਨ ਜਿੰਦਾਬਾਦ।